बिस्मिल्लाहिर्रहमानिर्रहीम। लो जी फैज़पुर खुर्द बाबा जी हाजी फ़कीर असर अंसारी फैज़पुरी जिहड़े 300 तो वध किताबां दे लिखारी परख पड़चोल दे बादशाह ते इन्हां दी सब तो वड्डी लिखत जिहड़े सब लोग मनदे ने ਇਹ जवानी दी फोटो है ते ਉਹ वे अपना तफसीरुल कुरान फी असरिल बयान ये इन्हां दी तुहाडी लिखत है। हाजी साहब सेहत दा सुनाओ जी। सेहत हुण ठीक हुंदी जांदी है, बेहतरी आई है। हाँ जी, बच्चे जिहड़े ने बड़ी सेहत वास्ते दवाई भी करदे ने ते खुराक दे रहे ने। अच्छा माशाअल्लाह। ਇਹਦੇ ਇਲਾਵਾ ਦਵਾਈ ਵੀ ਦਿੰਦੀਆਂ ਨੇ ਜੋਗੀਆਂ ਕੋਲੋਂ ਵੀ। ਤੇ ਜੋਗੀ ਆਉਂਦੇ ਨੇ ਜੀ ਹੁਣ ਤੁਹਾਡੀਆਂ 86 ਸਾਲ ਦੇ ਹੋ ਗਏ ਜੇ ਤੇ ਹੋਰ ਹੁਣ ਕੀ ਕਰਨਾ, ਗੋਡੇ ਕਰਨ ਕਿ ਇੰਨਾ ਸਫ਼ਰ ਕੀਤਾ ਤੁਹਾਨੂੰ। ਠੀਕ ਹੈ ਉਹ ਬਹਰਾਲ ਮੈਂ ਮਾਯੂਸ ਨਹੀਂ, ਤੁਹਾਡੇ ਆਉਣ ਨਾਲ ਮੇਰੀ ਸਿਹਤ ਠੀਕ ਹੋ ਜਾਏਗੀ। ਦੁਆ ਇਹ ਭੱਟੀ ਬਰਾਦਰਾਨ ਤੁਸੀਂ ਦੋਵੇਂ ਆਏ ਨੇ, ਤੁਹਾਡੇ ਤੇ ਅੱਲਾਹ ਤਾਲਾ ਦੀ ਰਹਿਮਤਾਂ ਹੋਣ। ਅੱਲਾਹ ਪਾਕ ਤੁਹਾਨੂੰ ਆਪਣੇ ਹਿਫਜ਼ ਵਿੱਚ ਲੈ ਲੈ ਔਰ ਮੌਲਾ ਕਰੀਮ दोनों पासे करो ना। अच्छा जी। मैं जरा सोनी लगे मैं तो लगे आना ना सोने दोनों भरा 8 भरा सोने ਉਹ ਫਿਰ ਇੱਥੇ ਜੀ ਫੈਜ਼ਪੁਰ ਦੇ ਵਿੱਚ ਹੀ ਉਮਰ ਲੰਘ ਗਈ ਤੇ ਬੁਢਾਪਾ ਆ ਗਿਆ। ਤੇ ਇਹ ਜਦੋਂ ਫਿਰ ਰਕਸ਼ੇ ਤੋਂ ਮੈਂ ਡਿੱਗਾ ਨਾ, ਉਦੋਂ ਦੀਆਂ ਕੋਈ ਚੋਟਾਂ ਨੇ ਹੱਡੀਆਂ ਨੂੰ। अच्छा ਤੇ ਉਹਦੇ ਨਾਲ ਜਰਾ ਕਮਜ਼ੋਰੀ ਹੋਈ। रखे तो डिग्या भी 2-3 साल हो गए ना। ਆਹੋ ਜੀ, ਤੇ ਉਹ ਸਿਆਲ ਦੇ ਵਿੱਚ ਜਾਗ ਪੈਂਦੀਆਂ ਨੇ। अच्छा अच्छा। ਜਿਵੇਂ ਤੁਸੀਂ ਗੋਇਆ ਡਬੋ ਨਾ ਅੱਗ ਦਾ ਧੂਏ ਵਿੱਚ, ਤੇ ਉਹ ਗਿੱਲਾ ਜਿਹੜਾ ਹੈ ਉਹ ਜਿਹੜੇ ਪਟੋਗੇ ਫਿਰ ਹੌਲੀ ਹੌਲੀ ਉਹ ਜਾਗ ਪਈਆਂ ਕਈ ਪੀੜਾਂ ਉਹਨਾਂ ਕੰਮ ਕਰਨ ਸੌਂ ਜਵੈਨ ਤਹਿਰੀੜਾਂ ਹਰੀੜਾਂ। ਇਹ ਮੀਆਂ ਮੁਹੰਮਦ ਰਾਮਪੁਰਾ ਲੈ ਦਾ ਤੇ ਕੀ ਹਾਲ ਹੈ ਤੁਹਾਡਾ? ਬੜੇ ਨੱਠ-ਭੱਜ ਕਰ ਰਹੇ ਜੇ, ਪੂਰੇ ਮੁਲਕ ਪੰਜਾਬ ਦੀ ਸ਼ਾਨ ਹੈਗੇ ਜੇ ਤੁਸੀਂ। ਇਲਮ ਅਦਬ ਫਿਰ ਤਹਿਜ਼ੀਬ ਤਮੰਦਨ ਨਫਾਸਤ ਬਲਾਗਤ ਤੇ ਹਾਂਜੀ ਜਰਾ ਗਏ ਸਾਂ ਫੈਸਲਾਬਾਦ ਤੇ ਨਾਲ ਉੱਥੇ ਚੱਕ ਝੁਮਰਾ ਹਾਂ ਬੜਾ ਮਸ਼ਹੂਰ ਹੈ ਤੇ ਉਹਦੇ ਨਾਲ ਚਨੋਟ ਸੰਗਲਾ ਹਿੱਲੇ ਆਹੋ ਜੀ ਤੇ ਉਰਲੇ ਪਾਸੇ ਖੁਰੜੇ ਵਾਲਾ ਜੜਾਂ ਵਾਲਾ ਖੁਰੜਿਆਂ ਵਾਲਾ ਹਾਂਜੀ ਤੇ ਉਧਰੋਂ ਹੋ ਕੇ ਆਏ ਜੀ। ਉਧਰ ਕਾਫੀ ਬੇਲੀ ਨੇ ਕੂਕ ਪਾਕਿਸਤਾਨ ਕੂਕ ਦੇ ਇਹ ਕੂਕ ਪਾਕਿਸਤਾਨ ਕੂਕ ਜਿਹੜਾ ਤੁਹਾਡਾ ਅਦਾਰਾ ਹੈ ਨਾ ਚੈਨਲ ਜੀ ਜੀ ਇਹ ਪੂਰੀ ਦੁਨੀਆ ਵਿੱਚ ਵੇਖੀ ਜਾਂਦੀ ਹੈ ਅਲਹਮਦੁਲਿਲਾ। ਅਲ ਰਿਆਜ਼ ਦੇ ਵਿੱਚ ਮੇਰਾ ਪੁੱਤਰ ਹੈ ਨਾ ਹਾਜੀ ਕਾਮਰਾਨ, ਉਹ ਆਉਂਦਾ ਜੀ ਅਸੀਂ ਵੇਖਦੇ ਆ ਜਾਣ ਕੇ। ਅੱਛਾ ਜਿਹੜਾ ਵੀ ਸ਼ੈਖ ਆਉਂਦਾ ਉਹਨੂੰ ਆਉਂਦੇ ਆ ਬੈਠੋ ਤੁਹਾਨੂੰ ਕਾਹਵਾ ਪਿਆਈਏ ਜਾਫਰਾਨੀ, ਤੇ ਨਾਲੇ ਵੇਖੋ ਪਾਕਿਸਤਾਨ ਦੇ ਅਦੀਬਾਂ ਸ਼ਾਇਰਾਂ ਨੇ ਤੁਹਾਡੇ ਵਾਸਤੇ ਸ਼ਹੀਂ ਬਣਾਈਆਂ, ਤੇ ਉਹ ਵੇਖਦੇ ਨੇ ਖੁਸ਼ ਹੁੰਦੇ ਨੇ। ਉਹ ਫਿਰ ਪੰਜਾਬੀ ਜਿਹੜੇ ਨੇ ਸਮਝਦੇ ਨੇ। ਉੱਥੇ ਪੰਜਾਬੀ ਦੇ ਅੱਧੇ ਲੋਕ ਨੇ ਕੰਮ ਕਰਦੇ, ਬੰਗਾਲੀ ਪੰਜਾਬੀ, ਉਹ ਫਿਰ ਬੋਲੀ ਜਿਹੜੀ ਹੈ ਸ਼ੇਖਾਂ ਨੂੰ ਵੀ ਆ ਗਈ ਹੈ। ਹਾਜੀ ਸਾਹਿਬ ਅੱਜ ਕੱਲ ਇਹ ਤਫਸੀਰੁਲ ਕੁਰਾਨ ਜਿਹੜਾ ਫੀ ਅਸਰਿਲ ਬਿਆਨ, ਇਸ ਤੋਂ ਬਾਅਦ ਵੀ ਕੋਈ ਅੱਗੇ ਕੰਮ ਹੋ ਰਿਹਾ ਹੈ? ਹਾਂ ਅੱਗੇ ਜੀ 1200 ਹਦੀਸ ਪਾਕ ਜਿਹੜੀ ਹੈ ਨਾ, 1200 ਹਦੀਸ ਪਾਕ ਹਜ਼ੂਰ ਪਾਕ ਸਾਡੇ ਸੱਲੱਲਾਹੁ ਅਲੈਹਿ ਵਸੱਲਮ ਨੇ ਜੋ ਹਦੀਸਾਂ ਫਰਮਾਈਆਂ ਬਿਲ ਮੁਸ਼ਾਫਾ। ਇਹ ਨਹੀਂ ਕਿ ਇੱਕ ਬੰਦਾ ਕੂਫੇ ਗਿਆ ਉਹਨੇ ਫਿਰ ਤਹਕੀਕ ਕੀਤੀ, ਅੱਗੇ ਅੰਦਲਸ ਗਿਆ ਤੇ ਉਹਨੇ ਤਹਕੀਕ ਕੀਤੀ, ਬਿਲ ਮੁਸ਼ਾਫਾ ਸਰਕਾਰਾਂ ਦੀਆਂ। ਅੱਛਾ ਆਓ 1200 ਮੈਂ ਉੱਤੇ ਲਿਖ ਕੇ ਨਾ ਜੀ, ਤੇ ਉਹਨਾਂ ਦਾ ਪੰਜਾਬੀ ਵਿੱਚ ਤਰਜਮਾ, ਫਿਰ ਉਹਦੀ ਤਫਸੀਰ ਮਨਜ਼ੂਮ ਕਰ ਲਈ। ਅੱਛਾ ਹੁਣ ਬੱਚੇ ਆਉਂਦੇ ਨੇ ਜੀ ਇਹ ਸਾਲ ਜੜੇਗਾ ਤੇ ਉਹਦਾ ਛਪਵਾਉਣ ਦਾ ਕਰਨਾ। ਇਹ 1200 ਤਕਰੀਬਨ ਮੰਨ ਗਈਆਂ ਨੇ ਹਦੀਸਾਂ ਪਾਕਾਂ ਤੇ ਬੜੀਆਂ ਨੇ ਨਾ, ਤੁਸਾਂ 1200 ਚੁਣੀਆਂ ਨੇ ਜਿਹਦੇ ਵਿੱਚ ਸਮਝ ਆਵਾ ਸਾਡੇ ਪੰਜਾਬ ਤੇ ਇਹਦੇ ਵਿੱਚ ਤੁਸਾਂ ਕਿਹੜੀਆਂ ਕਿਤਾਬਾਂ ਤੋਂ ਲਈਆਂ ਨੇ? ਬੁਖਾਰੀ ਮੁਸਲਮ ਤੋਂ? ਤਸ਼ਰੀਫ ਰੱਖੋ ਮੋਟਾ ऐसे भाई ਬਾਬਾ ਕੋਈ ਨਹੀਂ ਹੁੰਦਾ। अब एक थले ना जा थले ना जा पे ਆਓ ਮਾੜਿਆ ਘਰਾਂ ਵਿੱਚ ਇਵੇਂ ਦੀ ਥਾਂ नहीं माड़े नहीं ਸਰਕਾਰ बड़ा तगड़ा घर है साढ़े लिए। ਇਮਾਮ ਮੋਟਾ, ਬੁਖਾਰੀ ਸ਼ਰੀਫ, ਮਸ਼ਕਾਤ ਸ਼ਰੀਫ, ਜਿੰਨੀਆਂ ਹਦੀਸਾਂ ਪਾਕਾਂ ਮੇਰੇ ਕਮਰੇ ਦੇ ਵਿੱਚ ਛਪੀਆਂ ਪਈਆਂ ਨੇ ਨਾ ਜੀ, ਉਹਨਾਂ ਤੋਂ ਇਸਤਫਾਦਾ ਕੀਤਾ। ਇਸਤਫਾਦਾ ਟਕਰਾਈ ਦਾ ਹੈ। ਅੱਛਾ ਤੇ ਤਰਜਮੇ ਦੇ ਵਿੱਚ ਉਹਨੇ ਅਰਬ ਕੀ ਪਾਏ ਨੇ, ਉਹਨੇ ਕੀ ਪਾਏ ਨੇ, ਉਹਨੇ ਕੀ ਪਾਏ ਨੇ,
ਕੁਰਾਨ ਪਾਕ ਦਾ ਤਰਜਮਾ ਜਿਹੜਾ ਵੀ ਕਰੇਗਾ ਉਹ ਇੱਕੋ ਹੀ ਹੋਵੇਗਾ। ਅੱਛਾ ਇਹ ਦੱਸੋ ਹਾਂਜੀ ਕਿ ਇਹ ਜਿਹੜਾ ਤੁਸਾਂ ਅਹਾਦੀਸੇ ਮੁਬਾਰਕਾ ਦਾ ਤਰਜਮਾ ਕੀਤਾ, ਇਹ ਨਸਰੀ ਹੈ ਜਾਂ ਸ਼ੇਰੀ ਹੈ? ਨਸਰ ਦੇ ਵਿੱਚ ਤੇ ਜੀ ਤਰਜਮਾ ਹੋ ਗਿਆ। ਸਾਡੇ ਹਜ਼ੂਰ ਪਾਕ ਨੇ ਜੋ ਫਰਮਾਇਆ ਹੈ ਨਾ, ਜੀ ਜੀ। ਉਹ ਪੰਜਾਬੀ ਵਿੱਚ ਤਰਜਮਾ ਹੈ। ਅੱਗੇ ਫਿਰ ਜਿਹੜਾ ਮਨਜ਼ੂਮ ਹੈ ਉਹ ਤੇ ਬੜੀ ਦੂਰ ਫਿਰ ਗੱਲ ਆਪਣ ਜਾਂਦੀ ਹੈ। ਵਜ਼ੂ ਕਰਨ ਦੇ ਤਰੀਕੇ ਦੱਸਣੇ ਪੈਂਦੇ ਨੇ। ਜਿੱਥੇ ਹਜ਼ੂਰ ਪਾਕ ਨੇ ਫਰਮਾਇਆ ਹੈ ਨਾ ਵਜ਼ੂ ਇੰਝ ਕਰੋ, ਉੱਥੇ ਫਿਰ ਉਹਦੀ ਤਫਸੀਲ ਪਹਿਲੇ ਹੱਥ ਧੋਵੋ, ਫਿਰ ਪੈਰ ਧੋਵੋ, ਕਰੂਰੀ ਇਹ ਸ਼ੇਰਾਂ ਚ ਇਹ ਸ਼ੇਰਾਂ ਵਿੱਚ। ਸੁਭਾਨ ਅੱਲਾਹ। ਤੇ ਇਹ ਹੁਣ ਕੁਰਾਨ ਬੋਲ ਨੂੰ ਕੱਲਣੀ ਹੈ। ਇਹ ਤੇ ਜ਼ਰਾ ਕੰਮ ਕਾਫੀ ਇਹ ਤੁਹਾਡੀ ਦੁਆਵਾਂ ਨਾਲ ਆਸਾਨ ਹੋ ਜਾਏਗਾ। ਅੱਛਾ ਤੁਸੀਂ ਹੈਗੇ ਜੇ ਬੜੇ ਖਾਨਦਾਨੀ ਬੰਦੇ, ਭੱਟੀ ਬਰਾਦਰ ਜਿਹੜੇ ਨੇ ਉਹਨਾਂ ਦੀਆਂ ਬਾਦਸ਼ਾਹੀਆਂ ਰਹੀਆਂ ਨੇ ਪੰਜਾਬ 'ਤੇ। ਬਾਬਾ ਦੁੱਲਾ ਭੱਟੀ ਰਹਿਮਤੁल्लाह ਅਲੈਹ, ਇਹ ਫੋਟੋ ਮੈਂ ਵਹਾਨਾ ਉਹਨਾਂ ਦੀ। ਤੇ ਅੰਦਰ ਭੱਟੀ। ਹਾਂ ਜੀ, ਬੜੇ ਬੜੇ ਕੀਮਤੀ ਹੀਰੇ ਹੋਏ ਨੇ, ਅਨਮੋਲ। ਤਿੰਨ ਨਸਲਾਂ ਨੇ ਸ਼ਹਾਦਤ ਖਾਦੀ। ਆਹੋ ਜੀ, ਤਿੰਨ ਨਸਲਾਂ। ਤੁਸੀਂ ਦੱਸੋ ਜਰਾ ਭੱਟੀ ਖਾਨਦਾਨ ਦਾ। ਤੇ ਇੱਕ ਲੰਬੀ ਤਾਰੀਖ ਹੈ ਜੀ। ਤੁਸੀਂ ਦੱਸੋ। ਉਸ ਜ਼ਮਾਨੇ ਵਿੱਚ ਅਕਬਰ ਬਾਦਸ਼ਾਹ ਜਿਹੜਾ, ਆਹੋ ਜੀ, ਉਹਦੇ ਖਿਲਾਫ ਉਹਨਾਂ ਨੇ ਮਤਲਬ ਹੈ ਕਿ ਸਖਤੀਆਂ ਬੜੀਆਂ ਸਨ ਤੇ ਉਹਨਾਂ ਜਦੋਜਹਦ ਕੀਤੀ। ਉਹਨਾਂ ਦੀ ਹੱਥ ਬੁਲੰਦ ਕਰਕੇ ਤੇ ਕਮਾਲ ਕਰ ਛੱਡੀ। ਉਹਨਾਂ ਦੇ ਦਾਦੇ ਨੇ ਵੀ ਹਾਂਜੀ ਸ਼ਹਾਦਤ ਹਾਸਲ ਕੀਤੀ। ਆਹੋ ਜੀ, ਅੱਗੋਂ ਬੇਟੇ ਨੇ ਵੀ। ਹਾਂਜੀ ਸੰਦਲ ਬਾਰ ਉਹਨਾਂ ਦਾ ਨਾਮ ਮਸ਼ਹੂਰ ਹੈ। ਹਾਂ ਹਾਂਜੀ ਅਬਦੁੱਲੇ ਦੀ ਬਾਰ। ਮਸ਼ਹੂਰ ਮੈਂ ਹੈ ਨਾ ਜੀ ਉਹਨਾਂ ਵੇਖੋ ਜੀ ਪੰਜਾਬ ਦੀ ਸ਼ਾਨ। ਛਪੜੀ, ਪੰਜਾਬ ਦਾ ਮਤਲਬ ਕਿ ਮਾਣ। ਸ਼ਿਮਲਾ ਜਿਹੜਾ ਨਾ ਉਹ ਨਹੀਂ ਨਿਭਾਉਣ ਦਿੱਤਾ, ਮਾਣ ਗਰਦਨ ਤੇ ਦਿੱਤਾ। ਕਟਾ ਦਿੱਤੀ, ਲੇਕਿਨ ਪੰਜਾਬ ਦਾ ਸ਼ਿਮਲਾ ਨਹੀਂ ਲੜਾ। ਇਹ ਮਾਨ ਤਨਾਨ ਹੋਏ ਨੇ। ਮੈਨਖੀ ਪੁੱਤ ਪੰਜਾਬ ਦਾ, ਮੈਨਖੀ ਪੁੱਤ ਪੰਜਾਬ ਦਾ, ਮੇਰੀ ਇੱਜ਼ਤ ਮੇਰੀ ਪੱਗ। ਆਏ ਮਹਾਨ ਅੱਲਾਹ, ਇਹ ਉਹਨਾਂ ਦਾ ਇਹ ਵੇਖੋ ਜੀ ਇਹ ਮੁੱਛ, ਇਹ ਪੱਗ, ਇਹ ਸਾਰੀ ਪੰਜਾਬ ਦੀ ਇੱਜ਼ਤ। ਹੈ ਨਾ ਤੇ ਅਗਰ ਪੰਜਾਬ ਦੀ ਇਹਦੇ ਵਿੱਚੋਂ ਬਾਬਾ ਦੁੱਲਾ ਭੱਟੀ ਦੀ ਫੋਟੋ ਕੱਢੋ ਨਾ, ਉਹ ਵੀ ਆਵਾਜ਼ ਹੋ ਨਹੀਂ। ਚਲੋ ਉਹ ਵੀ ਇੱਥੋਂ ਰੋਕ ਲਓ, ਫਿਰ ਲਾ ਲੈਣਾ। ਲਹਾ ਰੋਕ ਕੇ ਤੇ ਇੱਥੇ ਰੱਖੋ ਨਾ, ਇਸ ਤਰ੍ਹਾਂ ਇਹ ਰੋਕਿਆ। ਪੰਜਾਬ ਦੇ ਵੱਡਾ ਨਾਂ ਸੀ ਦੁੱਲਾ ਭੱਟੀ ਦਾ। ਕਿਆ ਇਸ ਤਰ੍ਹਾਂ ਜੀ। ਤੇ ਇਹ ਵੇਖੋ ਜੀ ਉਹਨਾਂ ਇਸ ਮਤਲਬ ਕਿ ਇਲਾਕੇ ਦੇ ਵਿੱਚ ਫਿਰ ਉਹਨਾਂ ਜਿੱਥੇ ਜ਼ੁਲਮ ਹੋਇਆ ਤਾਂ ਹਿੰਦੂ ਸਨ ਜਾਂ ਸਿੱਖ ਸਨ। ਸਿੱਖ ਤਾਂ ਕੋਈ ਨਹੀਂ ਸਨ, ਐਡੇ ਹਿੰਦੂ ਸੀ। ਤੇ ਹਿੰਦੂ ਇੱਕ ਲੜਕੀ ਲਈ ਤੁਹਾਨੂੰ ਪਤਾ ਜੀ ਲੋਹੜੀ ਜਿਹੜੀ ਹੈ, ਹਾਂਜੀ ਹਾਂਜੀ ਹਾਂਜੀ। ਇਹ ਉਹਨਾਂ ਦੇ ਵਾਕਿਆ ਨਾਲ ਮਕਸੂਬ ਹੈ ਨਾ ਜੀ। ਇਹ ਹਲਵੇ ਦਾ ਹੰਕਾਰ ਨਹੀਂ ਕਰੀਦਾ। ਇਹ ਸਵੇਰੇ ਇਹਨਾਂ ਨੇ ਕੁਰਾਨ ਖਾਨੀ ਕਰਾਈ ਹੈ। ਅੱਲਾਹ ਅਕਬਰ। ਇਹ ਫਿਰ ਬਚ ਗਿਆ ਕੋਈ ਕੁੜੀਆਂ ਖਾ ਕੇ ਨਾ ਤੇ ਕੋਈ ਤੇ ਕਰਾਂਗੇ। ਉਹ ਜਨਾਬ ਉਹ ਜਿਹੜੀ ਆਉਂਦਾ ਜੀ ਉਹ ਲੋਹੜੀ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ, ਉਹ ਇੱਕ ਹਿੰਦੂ ਲੜਕੀ ਦਾ ਵਾਕਿਆ ਦੱਸਦੇ ਨੇ ਕਿ ਉਹਦੇ ਨਾਲ ਜ਼ੁਲਮ, ਉਹਦੀ ਇੱਜ਼ਤ ਬਚਾਉਣ ਵਾਸਤੇ। ਉਹਦੀ ਇੱਜ਼ਤ ਜਾਂ ਚਾਹੁੰਦੇ ਸੀ ਕਿ ਜ਼ਬਰਦਸਤੀ ਰਿਸ਼ਤਾ ਕਰ ਰਿਹਾ ਸੀ। ਔਰ ਉਹਦੇ ਘਰ ਟੁੱਟ ਗਏ। ਦੁੱਲੇ ਨੂੰ ਪਤਾ ਚੱਲਿਆ, ਦੁੱਲਾ ਆ ਗਿਆ ਜਨਾਬ। ਦੁੱਲੇ ਦਾ ਨਾਂ ਸੀ ਦੁੱਲਾ ਤੇ ਪੂਰਾ ਇਸ ਇਲਾਕੇ ਦਾ ਦਲੇਰ ਬੰਦਾ ਜੀ, ਦਲੇਰ ਅਣਖੀ ਜਵਾਨ ਸੀ। ਅਣਖੀ। ਹਾਂਜੀ ਉਹ ਫਿਰ ਉਹਦਾ ਉਹਨਾਂ ਨੇ ਮਸਲਾ ਹੱਲ ਹੋਇਆ। ਫਿਰ ਉਸ ਤੋਂ ਬਾਅਦ ਇਹ ਜਿਹੜਾ ਨਾ ਇਹ ਸਿਲਸਿਲਾ ਜਿਹੜਾ ਤੇ ਲੋਹੜੀ ਦਾ ਬੰਦ ਕਰਕੇ ਰੱਖੋ ਤੇ ਮੈਂ ਅਰਜ਼ ਕਰਦਾ